ਅਮਰੀਕਾ ਵੱਲੋਂ ਹੂਤੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਵਾਈ ਹਮਲੇ ਜਾਰੀ ਨੇ ਤੇ ਇਹਨਾਂ ਹਮਲਿਆਂ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਬਿਆਨ ਦੇ ਦਿੱਤਾ, ਜਿਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਅਮਰੀਕਾ ਇੱਕ ਹੋਰ ਨਵੀਂ ਜੰਗ ਦੇ ਵਿੱਚ ਕੁੱਦਣ ਜਾ ਰਿਹਾ ਹੈ ਕਿ ਅਮਰੀਕਾ ਪਹਿਲਾਂ ਹੀ ਜੰਗ ਦੇ ਵਿੱਚ ਕੁੱਦ ਚੁੱਕਿਆ। ਜੀ ਹਾਂ, ਟਰੰਪ ਨੇ ਇਹ ਜਿਹੜਾ ਬਿਆਨ ਦਿੱਤਾ ਉਹ ਬਿਆਨ ਦਿੱਤਾ ਹੂਤੀ ਬਾਗੀਆਂ ਦੇ ਉੱਤੇ ਜਿਹੜੇ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਟਰੰਪ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਈਰਾਨ ਨੇ ਉਹਨਾਂ ਦਾ ਸਮਰਥਨ ਜਾਂ ਉਹਨਾਂ ਦੀ ਕਿਸੇ ਤਰੀਕੇ ਵੀ ਨਾਲ ਹੌਸਲਾ ਅਫਜ਼ਾਈ ਜਾਂ ਹੱਲਾਸ਼ੇਰੀ ਜਾਰੀ ਰੱਖੀ ਤਾਂ ਈਰਾਨ ਨੂੰ ਵੀ ਇਸ ਤਰ੍ਹਾਂ ਦੇ ਨਤੀਜੇ ਜਿਹੜੇ ਭਿਆਨਕ ਹੋਣਗੇ ਉਹ ਭੁਗਤਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਲੰਘੇ ਦਿਨਾਂ ਦੇ ਵਿੱਚ ਲਗਾਤਾਰ ਸ਼ਨੀਵਾਰ ਤੋਂ ਜਿਹੜੇ ਅਮਰੀਕਾ ਵੱਲੋਂ ਹੂਤੀ ਬਾਗੀਆਂ ਤੇ ਟਿਕਾਣੇ ਦੇ ਉੱਤੇ ਜਿਹੜੇ ਹਮਲੇ ਨੇ ਉਹ ਜਾਰੀ ਨੇ ਤੇ ਟਰੰਪ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਹੂਤੀ ਬਾਗੀ ਨੇ ਇਹ ਸਮੁੰਦਰੀ ਬੇੜਿਆਂ ਦੇ ਵਿੱਚ ਜਿਹੜਾ ਸਾਡਾ ਆਉਣ ਜਾਣ ਦਾ ਜਿਹੜਾ ਸਮਾਨ ਹੈ ਜਾਂ ਜਿੰਨਾ ਵੀ ਵਪਾਰ ਹੈ ਉਹਨੂੰ ਪ੍ਰਭਾਵਿਤ ਕਰਦੇ ਨੇ, ਟਾਰਗੇਟ ਕਰਦੇ ਨੇ ਤੇ ਇਹ ਇਸੇ ਤਰ੍ਹਾਂ ਹੀ ਜੇਕਰ ਇਹ ਜਾਰੀ ਰਹੇ ਤਾਂ ਇਹਨਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਦੇ ਟਿਕਾਣਾਂ ਉੱਤੇ ਅਸੀਂ ਹਮਲੇ ਜਾਰੀ ਰੱਖਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹੂਤੀ ਬਾਗੀ ਕਹਿ ਚੁੱਕੇ ਕਿ ਜੇਕਰ ਅਮਰੀਕਾ ਨੇ ਸਾਡੇ ਉੱਤੇ ਹਮਲੇ ਕੀਤੇ ਤਾਂ ਅਸੀਂ ਇਹਨਾਂ ਹਮਲਿਆਂ ਨੂੰ ਰਿਸਪੌਂਡ ਜ਼ਰੂਰ ਕਰਾਂਗੇ, ਅਸੀਂ ਇਹਨਾਂ ਹਮਲਿਆਂ ਦਾ ਜਵਾਬ ਜਿਹੜਾ ਉਹ ਜ਼ਰੂਰ ਦੇਵਾਂਗੇ। ਸੋ ਹੁਣ ਚਰਚਾ ਇਹ ਚੱਲ ਪਈ ਹੈ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਜੰਗ ਦੀ ਸੰਭਾਵਨਾ ਬਣ ਚੁੱਕੀ ਹੈ ਜਿਹੜੀ ਹੂਤੀ ਬਾਗੀਆਂ ਤੇ ਅਮਰੀਕਾ ਦੇ ਵਿਚਾਲੇ ਹੋ ਸਕਦੀ ਆ। 55 ਮੌਤਾਂ ਹੋ ਚੁੱਕੀਆਂ ਨੇ ਤੇ ਹੂਤੀ ਬਾਗੀਆਂ ਨੇ ਉਦੋਂ ਹਵਾਈ ਹਮਲੇ ਤੇਜ਼ ਕਰ ਦਿੱਤੇ ਸਨ, ਖਾਸ ਕਰਕੇ ਸਮੁੰਦਰੀ ਬੇੜਿਆਂ ਦੇ ਉੱਤੇ, ਵਪਾਰਕ ਬੇੜਿਆਂ ਦੇ ਉੱਤੇ, ਜਦੋਂ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਹਮਲੇ ਤੇਜ਼ ਕੀਤੇ ਸਨ ਤੇ ਗਾਜ਼ਾ ਦੇ ਵਿੱਚ ਲੋਕਾਂ ਦਾ ਲਗਾਤਾਰ ਘਾਣ ਹੋ ਰਿਹਾ ਸੀ। ਪਰ ਅਮਰੀਕੀ ਹਮਲਿਆਂ ਤੋਂ ਬਾਅਦ ਤੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਇਹ ਕਿਆਸ ਰਾਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਮਲੇ ਹੋਰ ਤੇਜ਼ ਹੋ ਸਕਦੇ ਨੇ।